ਨੇ ਕਿਵੇਂ ਉਹ ਚੋਣਾਂ ਜਿੱਤ ਜਾਂਦੇ ਨੇ। ਆਪਾਂ ਇਸੇ ਵੰਨਗੀ ਨੂੰ ਲੋਕ ਸਭਾ ਚੋਣਾਂ ਨੂੰ ਇੱਕ ਹੋਰ ਐਂਗਲ ਤੋਂ ਦੇਖਦੇ ਹਾਂ, ਇੱਕ ਹੋਰ ਪਾਸੇ ਤੋਂ ਦੇਖਦੇ ਹਾਂ। ਜਿਹੜੇ ਪੰਜਾਬ ਦੇ ਵਿੱਚ ਕਹਿ ਲਓ ਜਾਂ ਜਿਹੜੇ ਕ੍ਰਿਮੀਨਲ ਪਾਸਿਓਂ ਲੋਕ ਆਉਂਦੇ ਨੇ, ਜੁਰਮ ਦੀ ਦੁਨੀਆ ਦੇ ਵਿੱਚੋਂ, ਉਹਨਾਂ ਨੇ ਵੀ ਵੱਖ-ਵੱਖ ਸਮੇਂ ਦੇ ਵਿੱਚ ਪੰਜਾਬ ਦੇ ਨਾਲ-ਨਾਲ ਦੂਜੇ ਸੂਬਿਆਂ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਕਿਸਮਤ ਅਜ਼ਮਾਈ ਹੈ। ਇਸ ਵਾਰ ਵੀ 2 ਅਜਿਹੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ, ਜਿਹੜੇ ਕਿ ਜਿਨ੍ਹਾਂ ਦਾ ਬੈਕਗਰਾਉਂਡ ਜਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਬੈਕਗਰਾਉਂਡ ਕ੍ਰਾਈਮ ਰਿਹਾ, ਉਹਨਾਂ ਨੂੰ ਗੈਂਗਸਟਰ ਕਿਹਾ ਜਾਂਦਾ ਰਿਹਾ, ਪਰ ਇਸ ਟਾਈਮ ਉਹ ਚੋਣ ਮੈਦਾਨ ਦੇ ਵਿੱਚ ਨੇ। ਇੱਕ ਤਾਂ ਲੱਖਾ ਸਿਧਾਣਾ ਦੇ ਬਾਰੇ ਕਿਹਾ ਜਾਂਦਾ ਕਿ ਉਹ ਸਾਬਕਾ ਗੈਂਗਸਟਰ ਹੈ, ਕ੍ਰਾਈਮ ਦੀ ਦੁਨੀਆ ਦੇ ਨਾਲ ਜੁੜਿਆ ਰਿਹਾ। ਉਹ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਹੈ। ਇਸੇ ਤਰ੍ਹਾਂ ਜਿਹੜਾ ਜੈਪਾਲ ਭੁੱਲਰ ਹੈ, ਜਿਹੜਾ ਗੈਂਗਸਟਰ ਮਾਰਿਆ ਗਿਆ ਸੀਗਾ ਐਨਕਾਊਂਟਰ ਦੇ ਵਿੱਚ, ਉਹਦੇ ਪਿਤਾ ਭੁਪਿੰਦਰ ਭੁੱਲਰ, ਉਹ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ, ਉਹ ਉੱਥੋਂ ਚੋਣ ਲੜਨਗੇ। ਇਹਨਾਂ ਨੂੰ ਜਿਹੜੇ ਟਿਕਟਾਂ ਦਿੱਤੀਆਂ, ਉਹ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਟਿਕਟਾਂ ਦਿੱਤੀਆਂ। ਲੱਖਾ ਸਿਧਾਣਾ ਇਸ ਟਾਈਮ ਟੱਕਰ ਦੇ ਰਿਹਾ ਬਾਦਲ ਪਰਿਵਾਰ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਤੋਂ, ਤੇ ਭੁਪਿੰਦਰ ਸਿੰਘ ਭੁੱਲਰ, ਉਹ ਪੰਜਾਬ ਦੇ ਸਰਹੱਦੀ ਹਲਕੇ ਫਿਰੋਜ਼ਪੁਰ ਤੋਂ ਚੋਣ ਲੜ ਰਹੇ ਨੇ। ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਵੀ ਗੈਂਗਸਟਰ ਜਾਂ ਕ੍ਰਾਈਮ ਦੀ ਦੁਨੀਆ ਤੋਂ ਲੋਕ ਆਏ ਤੇ ਉਹਨਾਂ ਨੇ ਚੋਣਾਂ ਦੇ ਵਿੱਚ ਕਿਸਮਤ ਅਜ਼ਮਾਈ, ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਚੋਣਾਂ ਲੜੀਆਂ। ਜਸਵਿੰਦਰ ਸਿੰਘ ਉਰਫ ਰੌਕੀ ਫਾਜ਼ਿਲਕਾ, ਇਸ ਨਾਮ ਨੂੰ ਤਕਰੀਬਨ ਸਾਰੇ ਲੋਕ ਹੀ ਉਹ ਜਾਣਦੇ ਨੇ ਜਿਨ੍ਹਾਂ ਨੇ ਕ੍ਰਾਈਮ ਦੀ ਦੁਨੀਆ ਬਾਰੇ ਮਾੜੀ ਮੋਟੀ ਨੌਲੇਜ ਰੱਖੀ ਹੈ, ਜਾਂ ਜਿਨ੍ਹਾਂ ਨੇ ਕ੍ਰਾਈਮ ਦੀ ਦੁਨੀਆ ਨੂੰ ਕਵਰ ਕੀਤਾ, ਜਾਂ ਜਿਨ੍ਹਾਂ ਨੂੰ ਪਤਾ ਹੈ ਕਿ ਗੈਂਗਸਟਰ ਕਿਵੇਂ ਕੰਮ ਕਰਦੇ ਆ। ਰੌਕੀ ਨੇ 2017 ਦੇ ਜਿਹੜੇ ਇਲੈਕਸ਼ਨ ਸੀਗੇ, ਇਹਦੇ ਵਿੱਚ ਉਦੋਂ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੁੰਦਾ ਸੀਗਾ, ਉਦੋਂ ਉਹਨਾਂ ਸਮਿਆਂ ਦੇ ਵਿੱਚ ਵਕਤ ਪਾਤਾ ਸੀ ਸੁਰਜੀਤ ਜਿਆਣੀ ਨੂੰ। ਸੁਰਜੀਤ ਜਿਆਣੀ ਫਾਜ਼ਿਲਕਾ ਤੋਂ ਚੋਣ ਲੜਦੇ ਸੀਗੇ ਤੇ ਬੀਜੇਪੀ ਦਾ ਬਹੁਤ ਵੱਡਾ ਚਿਹਰਾ ਸੀਗੇ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਦੋਂ ਅਲਾਇੰਸ ਸੀ 2012 ਦੇ ਵਿੱਚ, ਜਦੋਂ ਇਹ ਰਿਪੀਟ ਹੋਏ ਸੀਗੇ, ਤੇ ਉਦੋਂ ਬਾਅਦ ਉਹ ਸਿਹਤ ਮੰਤਰੀ ਵੀ ਬਣੇ ਸੀ। ਸਿਹਤ ਮੰਤਰੀ ਬਣ ਕੇ ਉਹਨਾਂ ਨੇ ਕੋਈ 3-4 ਟਿੱਪਣੀਆਂ ਇੰਨੀਆਂ ਹਲਕੀਆਂ ਕੀਤੀਆਂ ਕਿ ਉਹ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਸੁਰਖੀਆਂ ਦੇ ਵਿੱਚ ਆ ਗਏ। ਪਰ ਇਹਨਾਂ ਦੇ ਵਿੱਚ ਤਾਂ ਹੋਰ ਗੈਂਗਸਟਰ ਕੁਲਬੀਰ ਨਰੂਆਣਾ, ਬਲਜੀਤ ਰੰਗੀ, ਰਾਏਕੋਟ, ਕਾਲਾ ਧਨੌਲਾ ਦੇ ਨਾਂ ਵੀ ਸ਼ਾਮਲ ਆਉਂਦੇ ਆ। ਇਸ ਤੋਂ ਇਲਾਵਾ ਇਕੱਲੇ ਪੰਜਾਬ ਹੀ ਨਹੀਂ, ਉੱਤਰ ਪ੍ਰਦੇਸ਼ ਦੇ ਵਿੱਚ ਮੁਖਤਾਰ ਅੰਸਾਰੀ ਦਾ ਨਾਂ ਕਿਹਨੂੰ ਭੁੱਲਿਆ। ਅਤੀਕ ਅਹਿਮਦ ਦਾ ਨਾਂ ਪਿਛਲੇ ਦਿਨੀ ਸੁਰਖੀਆਂ ਦੇ ਵਿੱਚ ਰਿਹਾ, ਹੁਣ ਦੋਨਾਂ ਦੀ ਮੌਤ ਹੋ ਚੁੱਕੀ ਹੈ। ਤੇ ਜਿਹੜੇ ਜੈਪਾਲ ਦੇ ਭੁੱਲਰ ਦੇ ਪਿਤਾ ਨੇ, ਉਹਨਾਂ ਦਾ ਕਹਿਣਾ ਕਿ ਮੈਂ ਇਹ ਨਹੀਂ ਚਾਹੁੰਦਾ ਕੋਈ ਹੋਰ ਜੈਪਾਲ ਬਣੇ। ਹੁਣ ਇਹਨਾਂ ਰੌਕੀ ਫਾਜ਼ਿਲਕਾ, ਜੈਪਾਲ ਭੁੱਲਰ ਤੇ ਡਿੰਪੀ ਚੰਦਪਾਣ, ਇਹਨਾਂ ਤਿੰਨਾਂ ਦੇ ਵਿੱਚ ਇੱਕ ਬਹੁਤ ਯੂਨੀਕ ਚੀਜ਼ ਹੈ ਕਿ ਇਹਨਾਂ ਦੇ ਉੱਤੇ ਇੱਕ ਦੂਜੇ ਨੂੰ ਕਤਲ ਕਰਨ ਦੇ ਦੋਸ਼ ਲੱਗਦੇ ਰਹੇ। ਆਪਾਂ ਅੱਗੇ ਜਾ ਕੇ ਉਹਦੇ ਤੇ ਚਰਚਾ ਕਰਦੇ ਹਾਂ। ਭੁਪਿੰਦਰ ਸਿੰਘ ਭੁੱਲਰ ਇੱਕ ਸਾਬਕਾ ਪੁਲਿਸ ਇੰਸਪੈਕਟਰ ਨੇ, ਤੇ ਉਹਨਾਂ ਦੇ ਪੁੱਤਰ ਜੈਪਾਲ ਭੁੱਲਰ ਦੀ ਜੂਨ 2021 ਦੇ ਵਿੱਚ ਕਲਕੱਤਾ ਦੇ ਵਿੱਚ ਪੰਜਾਬ ਪੁਲਿਸ ਨਾਲ ਹੋਏ ਇੱਕ ਕਥਿਤ ਮੁਕਾਬਲੇ ਦੇ ਵਿੱਚ ਮੌਤ ਹੋ ਗਈ ਸੀ। ਜੈਪਾਲ ਭੁੱਲਰ ਦਾ ਨਾਂ ਕਤਲ, ਨਸ਼ਾ ਤਸਕਰੀ, ਚੋਰੀ ਤੇ ਲੁੱਟ ਦੀਆਂ ਕਈ ਵਾਰਦਾਤਾਂ ਦੇ ਵਿੱਚ ਰਿਹਾ। ਪਤਾ ਲੱਗਿਆ ਕਿ ਉਹਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵਿੱਚ 40 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਸੀਗੇ। ਤੇ ਜੈਪਾਲ ਭੁੱਲਰ ਦਾ ਜਿਹੜਾ ਇਹ ਪੁਲਿਸ ਮੁਕਾਬਲਾ ਹੋਇਆ ਸੀਗਾ, ਇਹ ਪੰਜਾਬ ਪੁਲਿਸ ਦੇ 2 ਸਹਾਇਕ ਸਬ ਇੰਸਪੈਕਟਰਾਂ ਦੀ ਜਗਰਾਓਂ ਦੇ ਵਿੱਚ ਕਤਲ ਹੋ ਗਿਆ ਸੀਗਾ, ਉਸ ਘਟਨਾ ਤੋਂ ਬਾਅਦ ਹੋਇਆ ਸੀਗਾ। ਇਸ ਮਾਮਲੇ ਦੇ ਵਿੱਚ ਜੈਪਾਲ ਭੁੱਲਰ ਤੇ ਉਹਦੇ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਸੀਗਾ। ਫਿਰ ਇਸ ਤੋਂ ਬਾਅਦ ਮੀਡੀਆ ਰਿਪੋਰਟਾਂ ਦੇ ਵਿੱਚ ਜੈਪਾਲ ਭੁੱਲਰ ਨੂੰ ਪੰਜਾਬ ਦਾ ਮੋਸਟ ਵਾਂਟਡ ਗੈਂਗਸਟਰ ਕਿਹਾ ਗਿਆ ਸੀ। ਇਹ ਜਿਹੜੇ ਭੁਪਿੰਦਰ ਸਿੰਘ ਭੁੱਲਰ ਨੇ, ਜੈਪਾਲ ਭੁੱਲਰ ਦੇ ਪਿਤਾ ਨੇ, ਉਹ ਦੱਸਦੇ ਨੇ ਕਿ ਜਿਹੜਾ ਸਰਹੱਦੀ ਇਲਾਕਾ ਫਿਰੋਜ਼ਪੁਰ ਹੈ, ਇਹਦੀ ਖੁਸ਼ਹਾਲੀ ਦੇ ਲਈ ਪੰਜਾਬ ਜਾਂ ਜਿਹੜਾ ਬਾਰਡਰ ਹੈ, ਉਹ ਖੁੱਲ੍ਹਣਾ ਜ਼ਰੂਰੀ ਹੈ, ਤੇ ਭਾਰਤ ਪਾਕਿਸਤਾਨ ਵਪਾਰ ਇਸ ਬਾਰਡਰ ਦੇ ਰਾਹੀਂ ਹੋਣਾ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਪੁਲਿਸ ਤੰਤਰ ਆ, ਉਹ ਸਰਕਾਰ ਦੇ ਅਧੀਨ ਕੰਮ ਕਰਦਾ, ਤੇ ਸਰਕਾਰ ਹੀ ਇਹਦੀ ਦੁਰਵਰਤੋਂ ਨੂੰ ਨੱਥ ਪਾ ਸਕਦੀ ਹੈ। ਹੁਣ ਉਸ ਤੋਂ ਬਾਅਦ ਲੱਖਾ ਸਿਧਾਣਾ, ਜਿਹੜੇ ਕਿ ਸਮਾਜਿਕ ਕਾਰਕੁਨ ਨੇ ਇਸ ਟਾਈਮ, ਉਹਨਾਂ ਦਾ ਵੀ ਅਪਰਾਧ ਦੀ ਦੁਨੀਆ ਦੇ ਨਾਲ ਵਾਹ ਵਾਸਤਾ ਰਿਹਾ, ਪਰ ਇੱਕ ਕਾਰਕੁਨ ਵਜੋਂ ਉੱਭਰੇ, ਕਿਸਾਨ ਅੰਦੋਲਨ ਦੇ ਵਿੱਚ ਸਰਗਰਮ ਰਹੇ, ਤੇ ਕਈ ਸਾਲਾਂ ਤੋਂ ਇੱਕ ਸਿਆਸਤਦਾਨ ਵਜੋਂ ਆਪਣਾ ਮੁਕਾਮ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋਸ਼ਲ ਮੀਡੀਆ ਉੱਤੇ ਇੱਕ ਪੰਜਾਬੀ ਮਾਂ ਬੋਲੀ ਦੇ ਲਈ ਲੜਦਾ ਕਾਰਕੁਨ, ਸਮਾਜਿਕ ਕਾਰਕੁਨ, ਨੌਜਵਾਨ ਆਗੂ ਵਜੋਂ ਉਹਦੀ ਪਛਾਣ ਹੈ। ਤੇ ਇਹਨਾਂ ਸਾਰੀਆਂ ਪਛਾਣਾਂ ਦੇ ਵਿੱਚ ਇੱਕ ਪਛਾਣ ਜਿਹੜੀ ਇਹਦਾ ਪਿੱਛਾ ਨਹੀਂ ਛੱਡ ਰਹੀ, ਉਹ ਹੈ ਸਾਬਕਾ ਗੈਂਗਸਟਰ ਦੀ। ਪਹਿਲਾਂ ਸਾਬਕਾ ਜਾਂ ਗੈਂਗਸਟਰ ਤੋਂ ਕਾਰਕੁਨ ਬਣੇ ਗੇਤਰ, ਉਹਨਾਂ ਦੇ ਨਾਂ ਦੇ ਨਾਲ ਹਮੇਸ਼ਾ ਜੋੜਿਆ ਜਾਂਦਾ ਰਿਹਾ। ਇਹ ਵਿਦਿਆਰਥੀ ਆਗੂ ਵਜੋਂ ਛੋਟੇ-ਮੋਟੇ ਝਗੜਿਆਂ ਦੇ ਵਿੱਚ ਸ਼ਾਮਲ ਸੀ ਲੱਖਾ ਸਿਧਾਣਾ, ਪਰ ਬਾਅਦ ਦੇ ਵਿੱਚ ਇਹ ਆਪ ਵੀ ਦੱਸਦਾ ਹੈ ਕਿ ਮੈਂ ਵੱਡੇ ਮਾਮਲਿਆਂ ਦੇ ਵਿੱਚ ਉਲਝ ਗਿਆ, ਤੇ ਫਿਰ ਮੈਨੂੰ ਕ੍ਰਾਈਮ ਦੀ ਦੁਨੀਆ ਦੇ ਵਿੱਚ ਚਲਾ ਗਿਆ। ਉਹ ਕਈ ਵਾਰੀ ਜੇਲ੍ਹ ਗਿਆ, ਪਰ ਉਹ ਬੰਦਾ ਕਿਸਾਨ ਅੰਦੋਲਨ ਦੇ ਦਰਮਿਆਨ ਬਹੁਤ ਸਰਗਰਮ ਸੀਗਾ, ਤੇ 2021 ਦੇ ਵਿੱਚ ਉਹ ਕਿਸਾਨ ਅੰਦੋਲਨ ਦੇ ਲਈ ਲੋਕਾਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਜਾ ਕੇ ਲਾਮਬੰਦੀ ਵੀ ਕਰਦਾ ਰਿਹਾ। ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਇਸ ਬੰਦੇ ਨੇ, ਲੱਖੇ ਸਿਧਾਣੇ ਨੇ, 2012 ਦੇ ਵਿੱਚ ਚੋਣਾਂ ਲੜੀਆਂ, ਪਰ ਕੋਈ ਖਾਸ ਮਾਰਕਾ ਨਹੀਂ ਮਾਰ ਸਕੇ। 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਮੌੜ ਤੋਂ।
ਕਿਸਾਨ ਜਥੇਬੰਦੀਆਂ ਦੇ ਸਮਰਥਨ ਦੇ ਨਾਲ, ਪਰ ਉਦੋਂ ਵੀ ਕੋਈ ਉਹ ਹਾਰ ਗਏ ਤੇ ਇਸ ਟਾਈਮ ਉਹ ਬਠਿੰਡਾ ਤੋਂ ਲੋਕ ਸਭਾ ਹਲਕੇ ਤੋਂ ਆਪਣੀ ਕਿਸਮਤ ਇੱਕ ਵਾਰ ਫਿਰ ਤੋਂ ਅਜ਼ਮਾ ਰਹੇ ਨੇ। ਤੇ ਇਸ ਮਾਮਲੇ ਦੇ ਵਿੱਚ ਉੱਥੇ ਥੋੜ੍ਹੀ ਜਿਹੀ ਰੌਚਕ ਗੱਲ ਇਹ ਬਣ ਗਈ ਕਿ ਜਿਹੜਾ ਮੂਸੇਵਾਲੇ ਦਾ ਪਰਿਵਾਰ ਹੈ, ਇਹਨੇ ਕਿਹਾ ਹੋਇਆ ਕਿ ਜੇਕਰ ਉਹ ਪਰਿਵਾਰ ਆਊਗਾ ਬਠਿੰਡਾ ਤੋਂ ਲੋਕ ਸਭਾ ਸੀਟ ਲੜੂਗਾ ਤਾਂ ਮੈਂ ਨਹੀਂ ਲੜਾਂਗਾ। ਹੁਣ ਇੱਥੇ ਇਹ ਵੀ ਇੱਕ ਦੁਵਿਧਾ ਪੈਦਾ ਹੋਊਗੀ ਕਿ ਜੇਕਰ ਉਹ ਪਰਿਵਾਰ ਆਉਂਦਾ, ਉਹਨਾਂ ਦੇ ਪਿਤਾ ਆਉਂਦੇ ਨੇ, ਤਾਂ ਫਿਰ ਲੱਖਾ ਸਧਾਣਾ ਕੀ ਡਿਸੀਜਨ ਲੈਂਦਾ। ਖੈਰ, ਅਗਲੀ ਗੱਲ ਕਰੀਏ ਰੌਕੀ ਭੁੱਲਰ ਦੀ, ਰੌਕੀ ਫਾਜ਼ਿਲਕਾ ਦੀ, ਤੇ ਇਹ ਵੀ ਜਿਹੜਾ 2 ਵਾਰੀ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਦੇ ਵਿੱਚ ਉਮੀਦਵਾਰ ਰਿਹਾ। ਸਾਲ 2012 ਦੇ ਵਿੱਚ ਇਹਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਫਾਜ਼ਿਲਕਾ ਤੋਂ ਚੋਣ ਲੜੀ ਸੀ। ਇਸ ਬੰਦੇ ਦਾ 2016 ਦੇ ਵਿੱਚ ਕਤਲ ਹੋ ਗਿਆ ਸੀਗਾ। ਇਸ ਕਤਲ ਦਾ ਇਲਜ਼ਾਮ ਲੱਗਿਆ ਸੀ ਜੈਪਾਲ ਭੁੱਲਰ ਦੇ ਉੱਤੇ। ਹਿਮਾਚਲ ਦੇ ਪਰਵਾਣੂ ਦੇ ਵਿੱਚ ਇਹਦਾ ਕਤਲ ਹੋਇਆ ਸੀਗਾ। ਉਹ ਆਪਣੀ ਗੱਡੀ ਤੇ ਆ ਰਿਹਾ ਸੀ ਫੋਰਚੂਨਰ ਤੇ ਉਸ ਗੱਡੀ ਨੂੰ ਰੋਕਿਆ ਗਿਆ ਤੇ ਉਦੋਂ ਇਹਦਾ ਕਤਲ ਕਰ ਦਿੱਤਾ ਗਿਆ। ਜਿਹੜੀਆਂ 2012 ਦੀਆਂ ਵਿਧਾਨ ਸਭਾ ਚੋਣਾਂ ਸੀ, ਮਾਫ ਕਰਨਾ, ਮੈਂ ਪਹਿਲਾਂ 2017 ਦੀਆਂ ਕਹਿ ਗਿਆ, ਉਦੋਂ ਇਹਨੂੰ ਵੋਟਾਂ ਪਈਆਂ ਸੀ 39,000 ਤੋਂ ਵੀ ਵੱਧ, ਤੇ ਇਹਦਾ ਜਿਹੜਾ ਸੁਰਜੀਤ ਜਿਆਣੀ ਦੇ ਨਾਲ ਹਾਰ ਜਿੱਤ ਦਾ ਫਰਕ ਸੀਗਾ ਉਹ 1600 ਵੋਟਾਂ ਦਾ ਹੀ ਫਰਕ ਸੀਗਾ, ਯਾਨੀ ਕਿ ਬਹੁਤ ਨੇੜੇ ਇਹ ਬੰਦਾ ਫਾਈਟ ਲੈ ਗਿਆ ਸੀ। ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਰਿਪੋਰਟ ਛਪੀ ਆ, ਉਹਦੇ ਮੁਤਾਬਕ ਰੌਕੀ ਫਾਜ਼ਿਲਕਾ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਲੜਨ ਦੀ ਤਿਆਰੀ ਦੇ ਵਿੱਚ ਸੀ ਤੇ ਇਸ ਕਰਕੇ ਉਹ ਸਮਾਜਿਕ ਪੱਧਰ ਤੇ ਬਹੁਤ ਸਰਗਰਮ ਸੀ। ਉਹਦੀਆਂ ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਨੇੜਤਾ ਵੀ ਸੀ ਤੇ ਤਸਵੀਰਾਂ ਵੀ ਨਸ਼ਰ ਹੋਈਆਂ ਸਨ। ਉਸ ਤੋਂ ਬਾਅਦ ਇਹਦੇ ਕਤਲ ਤੋਂ ਬਾਅਦ 2017 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਉਹਨਾਂ ਦੀ ਭੈਣ ਰਾਜਦੀਪ ਕੌਰ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਤੇ ਜੇਤੂ ਉਮੀਦਵਾਰ ਦਵਿੰਦਰ ਘੁਬਾਇਆ ਨੂੰ 39,000 ਵੋਟਾਂ ਪਈਆਂ, ਸੁਰਜੀਤ ਜਿਆਣੀ ਨੂੰ 39,011 ਪਈਆਂ ਤੇ ਜਸਵਿੰਦਰ ਰੌਕੀ ਦੀ ਭੈਣ ਨੂੰ 38,000 ਵੋਟਾਂ ਪਈਆਂ। ਯਾਨੀ ਕਿ ਇਸ ਵਾਰ ਵੀ ਉਹ ਕਾਫੀ ਨੇੜੇ ਫਾਈਟ ਲੈ ਗਏ, ਉਹਨਾਂ ਦੇ ਜਿਹੜੇ ਜਸਵਿੰਦਰ ਰੌਕੀ ਦੀ ਭੈਣ ਸੀ ਰਾਜਦੀਪ ਕੌਰ। 2018 ਦੇ ਵਿੱਚ ਰਾਜਦੀਪ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਤੇ 2019 ਦੇ ਵਿੱਚ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ। ਅਗਲੀ ਗੱਲ ਕਰੀਏ ਡਿੰਪੀ ਚੰਦ-ਭਾਣ, ਜਿਨ੍ਹਾਂ ਦਾ ਜ਼ਿਕਰ ਮਰਹੂਮ ਪੌਪ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਮਾਲਵਾ ਬਲਾਕ ਦੇ ਵਿੱਚ ਕੀਤਾ। ਟੇਢੀ ਪੱਗ ਬੰਨੇ ਡਿੰਪੀ ਚੰਦ-ਭਾਣ ਵਰਗੀ, ਇਹਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਆਪਣੇ ਗਾਣੇ ਦੇ ਵਿੱਚ। ਉਹਨਾਂ ਨੂੰ ਮਾਨ ਦਲ ਦੇ ਉਮੀਦਵਾਰ ਵਜੋਂ ਟਿਕਟ ਮਿਲੀ ਸੀ 1991 ਦੇ ਵਿੱਚ, ਜਦੋਂ ਅਕਾਲੀ ਦਲ ਦੇ ਸਾਰੇ ਧੜਿਆਂ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਉਹ ਚੋਣਾਂ ਮੁਲਤਵੀ ਹੋ ਗਈਆਂ। 2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਦਾ ਕਤਲ ਹੋ ਗਿਆ। ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਇਸ ਕੇਸ ਦੇ ਵਿੱਚ ਪਹਿਲਾਂ ਰੌਕੀ ਨੂੰ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਸੀ, ਪਰ ਉਹ ਬਰੀ ਹੋ ਗਿਆ। ਡਿੰਪੀ ਚੰਦ-ਭਾਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹਿੱਸਾ ਰਿਹਾ ਤੇ ਉਹਦੀਆਂ ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਨਾਲ ਵੀ ਤਸਵੀਰਾਂ ਸਨ। ਕਿਸੇ ਸਮੇਂ ਡਿੰਪੀ ਚੰਦ-ਭਾਣ ਦੀ ਤੂਤੀ ਬੋਲਦੀ ਹੁੰਦੀ ਸੀ ਸਿਆਸੀ ਹਲਕਿਆਂ ਦੇ ਵਿੱਚ। ਇਸ ਤੋਂ ਇਲਾਵਾ ਕੁਲਬੀਰ ਨਰੂਆਣਾ ਰੌਕੀ ਫਾਜ਼ਿਲਕਾ ਦਾ ਹਮਾਇਤੀ ਸੀਗਾ, ਕੁਲਬੀਰ ਨਰੂਆਣਾ ਵੀ। ਤੇ ਉਸ ਤੋਂ ਬਾਅਦ ਵੀਰ ਚੱਕਰ ਜੇਤੂ ਰਹੇ ਸੱਜਣ ਸਿੰਘ ਮਾਨ ਦਾ ਪੋਤਾ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ, ਜਿਹਦਾ ਪਿਛਲੇ ਦਿਨ ਇਨਕਾਊਂਟਰ ਕੀਤਾ ਗਿਆ। ਧਨੌਲਾ ਬਰਨਾਲਾ ਦੇ ਵਿੱਚ, ਸੰਗਰੂਰ ਦੇ ਵਿੱਚ ਸਰਗਰਮ ਰਿਹਾ ਤੇ ਰਾਏਕੋਟ ਦਾ ਬਲਜੀਤ ਰੰਗੀ ਵੀ ਆਪਣੇ ਇਲਾਕੇ ਦੇ ਵਿੱਚ ਸਿਆਸਤ ਦੇ ਵਿੱਚ ਐਕਟਿਵ ਰਿਹਾ। ਤੇ ਦੱਸਦੇ ਆ ਕਿ ਟ੍ਰਿਬਿਊਨ ਦੀ ਇੱਕ ਖਬਰ ਆ, ਉਹਦੇ ਮੁਤਾਬਕ ਕਾਲਾ ਧਨੌਲਾ ਨੇ 2012 ਦੇ ਵਿੱਚ ਜਨਤਾ ਦੇ ਮਸਲੇ ਸੁਲਝਾਉਣ ਦੇ ਲਈ ਦਰਬਾਰ ਵੀ ਲਾਉਣੇ ਸ਼ੁਰੂ ਕਰ ਦਿੱਤੇ ਸਨ। ਉਹ ਤੇ ਕਈ ਮਾਮਲੇ ਦਰਜ ਸੀਗੇ। ਬੀਤੀ ਫਰਵਰੀ 2024 ਦੇ ਵਿੱਚ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਕਥਿਤ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਉਸ ਦੀ ਮੌਤ ਹੋ ਗਈ। ਸੋ ਇਸ ਤੋਂ ਇਲਾਵਾ ਮੁਖਤਾਰ ਅੰਸਾਰੀ ਤੇ ਅਤੀਕ ਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਇਹ ਵੀ ਜਿਹੜੇ ਲੋਕ ਨੇ ਉਹ ਚੋਣਾਂ ਲੜਦੇ ਰਹੇ ਨੇ। ਹੁਣ ਡਿੰਪੀ ਚੰਦ-ਭਾਣ ਦੇ ਕਤਲ ਦੇ ਮੁਲਜ਼ਮ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਰੌਕੀ ਫਾਜ਼ਿਲਕਾ। ਰੌਕੀ ਫਾਜ਼ਿਲਕਾ ਦੇ ਕਤਲ ਦੇ ਇਲਜ਼ਾਮ ਲੱਗੇ ਜੈਪਾਲ ਭੁੱਲਰ ਉੱਤੇ, ਪਰ ਜੈਪਾਲ ਭੁੱਲਰ ਵੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਤੇ ਉਹਦੇ ਪਿਤਾ ਇਸ ਟਾਈਮ ਭੁਪਿੰਦਰ ਭੁੱਲਰ ਨੇ ਜਿਹੜੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ। ਸੋ ਇਹ ਹੁਣ ਤੱਕ ਦਾ ਜਿਹੜਾ ਲੇਖਾ ਜੋਖਾ ਸੀਗਾ ਵੱਖ-ਵੱਖ ਚੋਣਾਂ ਦੇ ਵਿੱਚ ਕ੍ਰਾਈਮ ਦੀ ਦੁਨੀਆ ਦੇ ਜਿਹੜੇ ਵੱਡੇ ਨਾਂ ਸੀਗੇ, ਉਹਨਾਂ ਨੇ ਇਹਨਾਂ ਚੋਣਾਂ ਦੇ ਵਿੱਚ ਕਿਸਮਤ ਅਜ਼ਮਾਈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਸੈਗਮੈਂਟ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅੱਜ ਵਾਰੀ ਅਪਡੇਟ ਟਰੱਕਿੰਗ ਸੈਗਮੈਂਟ ਦੀ। ਟਰੱਕਿੰਗ ਇੰਡਸਟਰੀ ਦੇ ਬਾਬਤ ਕਈ ਖਾਸ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।